ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਐਂਡ ਵਿੱਚ ਅੱਜ ਤੋਂ 31 ਸਾਲ ਪਹਿਲਾਂ ਅੱਜ ਦੇ ਦਿਨ 6 ਜਨਵਰੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਅਤੇ ਸ਼ਹੀਦ ਭਾਈ ਕੇਰ ਸਿੰਘ ਜੀ ਦੇ ਅੱਜ ਸ਼ਹੀਦੀ ਹੋਈ ਸੀ। ਅੱਜ ਉਹਨਾਂ ਨੇ ਸ਼ਹੀਦੀ ਪਾਈ ਸੀ। ਸੋ ਅਸੀਂ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਜੋ ਸ਼ਹੀਦੀ ਹੋਈ ਸੀ, ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਸੋ ਇਸ ਦੇ ਬਿਹਾਫ ਤੇ ਇਸੇ ਵਿਸ਼ੇ ਨੂੰ ਆਪਾਂ ਆਧਾਰ ਬਣਾ ਕੇ ਅੱਜ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, ये बड़ा पॉपुलर कपलेट है उर्दू का। शहीद की जो मौत है वो कौम की हयात है, हयात तो हयात है, मौत भी हयात है। कि शहीद ਜਦੋਂ ਇਸ ਧਰਤੀ ਦੇ ਉੱਤੇ ਵਿਚਰਦੇ ਹੁੰਦੇ ਨੇ ਉਹ ਉਦੋਂ ਵੀ ਕੌਮ ਨੂੰ ਜ਼ਿੰਦਗੀ ਦੇ ਰਹੇ ਹੁੰਦੇ ਨੇ ਜੀ, ਤੇ ਜਦੋਂ ਉਹ ਸੱਚ ਹੱਕ ਇਨਸਾਫ ਦੇ ਲਈ ਕੁਰਬਾਨ ਹੋ ਜਾਂਦੇ ਨੇ ਤੇ ਉਹਨਾਂ ਦੀ ਸ਼ਹਾਦਤ ਵੀ ਫਿਰ ਸਦੀਆਂ ਤੱਕ ਕੌਮਾਂ ਨੂੰ, ਇਨਸਾਨੀਅਤ ਨੂੰ ਮੋਟੀਵੇਟ ਕਰਦੀ ਹੈ। ਉਸ ਦੀ ਉਹ ਹਯਾਤੀ ਬਣਦੀ ਹੈ, ਕੌਮ ਨੂੰ ਜ਼ਿੰਦਗੀ ਦਿੰਦੇ ਨੇ। ਜੀ, ਔਰ ਜਦੋਂ ਅੱਜ ਅਸੀਂ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦੀ ਸ਼ਹਾਦਤ ਦਾ ਜ਼ਿਕਰ ਕਰ ਰਹੇ ਹਾਂ, 31 ਸਾਲ ਪਹਿਲਾਂ ਅੱਜ ਦੇ ਦਿਨ 6 ਜਨਵਰੀ 1999 ਨੂੰ ਇਹਨਾਂ ਦੋਨਾਂ ਯੋਧਿਆਂ ਨੂੰ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਖਾਲਿਸਤਾਨ ਜ਼ਿੰਦਾਬਾਦ ਦੇ ਜੈਕਾਰਿਆਂ ਦੇ ਨਾਲ ਇਹ ਤਖਤਿਆਂ ਦੇ ਵੱਲ ਵਧੇ ਔਰ ਗੁਰੂ ਕਲਗੀਧਰ ਪਾਤਸ਼ਾਹ ਦੀ ਗੋਦ ਹਾਸਲ ਕੀਤੀ। ਜ਼ਾਹਰ ਹੈ ਇੰਦਰਾ ਗਾਂਧੀ ਜਿਹਨੇ ਜੂਨ 84 ਚ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਔਰ ਉਹ ਹੰਕਾਰੀ ਹੋਈ ਫਰਾਉਨ ਦੀ ਭੈਣ ਉਹ ਇਹ ਸਮਝਦੀ ਸੀ ਕਿ ਬਈ ਮੌਤ ਉਹਦੇ ਨੇੜੇ ਨਹੀਂ ਆ ਸਕਦੀ। ਜਿਸ ਕਿਸਮ ਦੀ ਉਹਦੀ ਸਿਕਿਉਰਿਟੀ ਜਿਹੜੀ ਕਿ ਅਮਰੀਕਨ ਪ੍ਰੈਜ਼ੀਡੈਂਟ ਤੋਂ ਵੀ ਉਸ ਵੇਲੇ ਦੇ ਜ਼ਿਆਦਾ ਸੀ ਔਰ 4 ਚਫੇਰਾ ਜਿਹੜਾ ਉਹਨੇ ਆਪਣੇ ਆਪ ਨੂੰ ਮੌਤ ਤੋਂ ਬਚਣ ਦੇ ਲਈ ਹਰ ਹਰਬਾ ਕੀਤਾ। ਹਾਲਾਂਕਿ ਉਹ ਆਪਣੀ ਕਿਤਾਬ ਦੇ ਵਿੱਚ ਜਿਹੜੀ ਜਿਹਦੇ 'ਚ ਉਹਨੇ ਮੰਨਿਆ ਕਿ ਮੈਂ ਉਸ ਤੋਂ ਬਾਅਦ ਸੌਂ ਨਹੀਂ ਸਕੀ, ਮੈਨੂੰ ਨਾਈਟਮੇਅਰਸ ਆਉਂਦੇ ਸੀ, ਮੈਂ ਉੱਠ ਕੇ ਬੈਠਦੀ ਸੀ। ਇਹ ਉਹਨੇ ਜਿਹੜਾ ਮਾਈ ਟਰੂਥ ਦੇ ਵਿੱਚ ਵੀ ਇਹ ਮੰਨਿਆ। ਲੇਕਿਨ ਉਹ ਫਿਰ ਦਿਨ ਵੀ ਆ ਗਿਆ 31 ਅਕਤੂਬਰ 1984 ਦਾ, ਜਿਹੜਾ 31 ਅਕਤੂਬਰ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ ਹੈਲੋਵੀਨ, ਆਲ ਘੋਸਟ ਡੇ, ਭੂਤਾਂ ਦੇ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਤੇ ਇਸ ਭੂਤਣੀ ਦਾ ਭੂਤ ਵੀ ਫਿਰ ਇਹਨਾਂ ਦੋ ਯੋਧਿਆਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਕੱਢਿਆ ਔਰ ਉਹਨਾਂ ਨੇ ਆਪਣੀ ਥਾਂ ਸਿੱਖ ਇਤਿਹਾਸ ਦੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਦੀ ਲੜੀ ਦੇ ਵਿੱਚ ਜੋੜੀ, ਕੌਮ ਨੂੰ ਪ੍ਰਾਈਡ ਦਿੱਤਾ ਔਰ ਇਤਿਹਾਸ ਦੇ ਵਿੱਚ ਸਾਬਤ ਕੀਤਾ ਕਿ ਇਹ ਗੁਰੂ ਕੇ ਯੋਧੇ ਕਦੇ ਵੀ ਆਪਣੇ ਗੁਰਦੁਆਰਿਆਂ ਦਾ ਅਪਮਾਨ, ਆਪਣੀ ਕੌਮ ਦੀ ਅਜ਼ਮਤ ਦਾ ਰੋਲਣਾ, ਇਹਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਔਰ ਭਾਈ ਕੇਰ ਸਿੰਘ ਜਿਹੜੇ ਕਿ ਰਿਸ਼ਤੇ ਦੇ ਵਿੱਚ ਉਹਨਾਂ ਦੇ ਚਾਚਾ ਜਾਂ ਤਾਇਆ ਲੱਗਦੇ ਸੀ ਬੇਅੰਤ ਸਿੰਘ ਹੋਰਾਂ ਦੇ, ਜਦੋਂ ਫਿਰ ਇਹ ਮੌਕੇ ਦੇ ਉੱਤੇ ਹੀ ਬੇਅੰਤ ਸਿੰਘ, ਸਤਵੰਤ ਸਿੰਘ ਹੋਰਾਂ ਨੇ ਤਾਂ ਆਪਣਾ ਕੰਮ ਕਰਕੇ ਨਾਲ ਹੀ ਹਥਿਆਰ ਸੁੱਟ ਕੇ ਬੇਅੰਤ ਸਿੰਘ ਹੋਰਾਂ ਨੇ ਚੇਸਟ ਹਿੰਦੀ 'ਚ ਕਿਹਾ, ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲਓ। ਔਰ ਜ਼ਾਹਰ ਹੈ ਕਿ ਇਹਨਾਂ ਨੇ ਤਾਂ ਆਪਣੇ ਵੱਲੋਂ ਦੋਨਾਂ ਨੂੰ ਹੀ, ਉਹਨਾਂ ਦੇ ਗਾਰਡਸ ਨੇ ਆ ਕੇ ਮੌਕੇ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ। ਲੇਕਿਨ ਭਾਈ ਸਤਵੰਤ ਸਿੰਘ ਸਹਿਕਦੇ ਸੀ, ਉਹਨਾਂ ਦੀ ਰੀੜ੍ਹ ਦੀ ਹੱਡੀ 'ਚ ਗੋਲੀਆਂ ਸੀ, ਉਹ ਰਿਕਵਰ ਹੋ ਗਏ। ਭਾਈ ਬੇਅੰਤ ਸਿੰਘ ਤਾਂ 31 ਅਕਤੂਬਰ ਨੂੰ ਹੀ ਸ਼ਹੀਦ ਹੋਏ। ਸੋ 31 ਅਕਤੂਬਰ ਦਾ ਦਿਨ ਅਸੀਂ ਉਹਨਾਂ ਦੀ ਸ਼ਹਾਦਤ ਦੇ ਦਿਨ ਦੇ ਤੌਰ ਤੇ ਮਨਾਉਂਦੇ। ਲੇਕਿਨ ਭਾਈ ਸਤਵੰਤ ਸਿੰਘ ਔਰ ਫਿਰ ਇੰਡੀਅਨ ਏਜੰਸੀਆਂ ਨੂੰ ਲੱਗਾ ਕਿ ਵੀ ਇਹ ਦੋ ਪੁਲਿਸ ਵਾਲੇ, ਇੱਕ ਇੰਸਪੈਕਟਰ ਔਰ ਇੱਕ ਜਿਹਦੇ ਕੋਲ ਸਟੇਨ ਗਨ ਹੈ, ਸਪਾਈ, ਇਹ ਇੰਨਾ ਵੱਡਾ ਸਾਡੀ ਜਿਹੜੀ ਜਿਹਨੂੰ ਅਸੀਂ ਰਾਵਣ ਦੀ ਭੈਣ ਦੁਰਗਾ ਮਾਤਾ ਤੇ ਕੀ ਬਣਾਇਆ ਸੀ, ਇਹਨੂੰ ਫਿਰ ਉਹਨਾਂ ਨੇ ਘੜਿਆ ਜੀ। CIA ਨੇ ਸਾਜ਼ਿਸ਼ ਕੀਤੀ, ਕੋਈ ਹੋਰ ਬਣਾਉਣਾ ਚਾਹਿਆ ਔਰ ਉਹਦੇ 'ਚ ਉਹਨਾਂ ਨੇ ਉਹਨੂੰ ਵੱਡਾ ਸਾਬਤ ਕਰਨ ਦੇ ਲਈ ਫਿਰ ਬਲਬੀਰ ਸਿੰਘ, ਭਾਈ ਕੇਰ ਸਿੰਘ, ਜਿਨ੍ਹਾਂ ਦੇ ਉੱਤੇ ਇਹ ਦੋਸ਼ ਲਾਇਆ ਜੀ ਕੇਰ ਸਿੰਘ ਨੇ ਬੇਅੰਤ ਸਿੰਘ ਨੂੰ ਇਹ ਪ੍ਰੇਰਿਆ ਕਿ ਤੂੰ ਬਦਲਾ ਲੈ ਔਰ ਉਹਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ ਔਰ ਉਹਨੇ ਅੰਮ੍ਰਿਤ ਛਕ ਕੇ ਫਿਰ ਪੰਗਾ ਸਿੰਘ ਸੱਜ ਕੇ ਉਹਨੇ ਫਿਰ ਜਿਹੜਾ ਇਹਨੂੰ ਪਨਿਸ਼ ਕੀਤਾ। ਸੋ ਜ਼ਾਹਰ ਹੈ ਬਲਬੀਰ ਸਿੰਘ ਨੂੰ ਤਾਂ ਸੁਪਰੀਮ ਕੋਰਟ ਨੇ ਕੁਇਟ ਕਰ ਦਿੱਤਾ। ਲੇਕਿਨ ਭਾਈ ਕੇਰ ਸਿੰਘ ਜਿਨ੍ਹਾਂ ਨੂੰ ਉਸ ਵੇਲੇ ਦੀ ਜੁਡੀਸ਼ਰੀ ਦੇ ਲੋਕਾਂ ਨੇ ਵੀ, ਇੰਡੀਪੈਂਡੈਂਟ ਲੋਕਾਂ ਨੇ ਜੁਡੀਸ਼ੀਅਲ ਮਰਡਰ ਕਿਹਾ ਭਾਈ ਕੇਰ ਸਿੰਘ ਹੋਰਾਂ ਦਾ, ਉਹ ਟਰਾਇਲ ਲੰਬਾ ਵਕਤ ਚੱਲਿਆ ਦੋਨਾਂ ਤੇ ਔਰ ਭਾਈ ਸਤਵੰਤ ਸਿੰਘ ਤਾਂ ਹੱਸਦੇ ਹੱਸਦੇ
ਉਹ ਜੇਲ੍ਹ 'ਚ ਹੁੰਦਿਆਂ ਵੀ ਤਿਹਾੜ ਜੇਲ੍ਹ ਦੇ ਖਾਲਿਸਤਾਨ ਜ਼ਿੰਦਾਬਾਦ ਹੀ ਕਰਦੇ ਸੀ। ਔਰ ਅੱਜ ਜਦੋਂ ਅਸੀਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹਾਂ, ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ, ਜੀ, ਕਿਉਂਕਿ ਭਾਈ ਸਤਵੰਤ ਸਿੰਘ ਜਿਨ੍ਹਾਂ ਦੀ ਮੰਗਣੀ ਹੋਈ ਸੀ ਬੀਬੀ ਸੁਰਿੰਦਰ ਕੌਰ ਨਾਲ, ਜਦੋਂ ਉਹਨਾਂ ਨੇ ਇਹ ਇੰਨਾ ਵੱਡਾ ਜਿਹੜਾ ਕਾਰਨਾਮਾ ਕਰ ਦਿਖਾਇਆ, ਔਰ ਜ਼ਾਹਰ ਹੈ ਬੀਬੀ ਸੁਰਿੰਦਰ ਕੌਰ ਦੇ ਉੱਤੇ ਉਹਨਾਂ ਦੇ ਮਾਪਿਓ, ਉਹਨਾਂ ਦੇ ਦਮਦਮੀ ਟਕਸਾਲ ਦੇ ਮੁਖੀ ਧਾਰਮਿਕ ਸ਼ਖਸੀਅਤ ਹੈ ਕਿ ਬੇਟੀ ਇਹ ਤਾਂ ਹੁਣ ਇਹਨੇ ਤਾਂ ਉਹ ਸ਼ਹੀਦੀ ਦਾ ਰਸਤਾ ਚੁਣ ਲਿਆ, ਇਹਨੂੰ ਤਾਂ ਫਾਂਸੀ ਲੱਗਣੀ ਹੈ। ਉਹਨੇ ਕਿਹਾ ਜੀ ਨਹੀਂ, ਮੇਰੀ ਅਰਦਾਸ ਜਿਹੜੀ ਹੈ ਮੰਗਣੀ ਦੀ ਉਹ ਸਤਵੰਤ ਸਿੰਘ ਨਾਲ ਹੋਈ ਹੈ, ਮੇਰੇ ਪਤੀ ਇਹੀ ਨੇ। ਔਰ ਉਹਨਾਂ ਦੀ ਫੋਟੋ ਦੇ ਨਾਲ 4 ਲਾਵਾਂ ਲੈ ਕੇ ਉਸ ਬੀਬੀ ਨੇ ਜਿਹੜਾ ਅਲੋਕਾਰ ਸੁਹਾਗਣ, ਜਦੋਂ ਅਸੀਂ, ਔਰ ਇਹ ਬੜਾ ਇੰਪੋਰਟੈਂਟ ਹੈ ਜਦੋਂ ਅਸੀਂ ਸਿੰਘਾਂ ਦੀ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਸਿੰਘਣੀਆਂ ਕਿਸੇ ਗੱਲੋਂ ਪਿੱਛੇ ਨਹੀਂ ਨੇ। ਇਸ ਲਈ ਸਾਡੀ ਅਰਦਾਸ 'ਚ ਵੀ ਜਦੋਂ ਅਸੀਂ ਬੀਤੇ ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ ਤੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਉਹ ਸਾਰੀ ਅਰਦਾਸ ਇਸ ਗੱਲ ਦੀ ਯਾਦ ਦਹਾਨੀ ਹੈ ਕਿ ਜਿਸ ਸਿੰਘਣੀ ਨੇ ਗੁਰੂ ਦਾ ਅੰਮ੍ਰਿਤ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ, ਉਹ ਵੀ ਜਿਹੜੀ ਹੈ ਸੱਚ, ਹੱਕ, ਇਨਸਾਫ ਦੇ ਰਸਤੇ ਤੇ, ਉਹ ਭਾਵੇਂ ਮਾਈ ਭਾਗੋ ਦੀ ਬਹਾਦਰੀ ਦੀ ਗਾਥਾ ਹੋਏ, ਬੀਬੀ ਹਰਸ਼ਰਨ ਕੌਰ ਹੋਏ ਜਿਨ੍ਹਾਂ ਨੇ ਉਹਨਾਂ 40 ਮੁਕਤਿਆਂ ਔਰ 40 ਸਿੰਘਾਂ ਦਾ ਔਰ ਸਾਹਿਬਜ਼ਾਦਿਆਂ ਦਾ ਜਿਹੜਾ ਸੰਸਕਾਰ ਕੀਤਾ, ਔਰ ਸਾਡੇ ਇਤਿਹਾਸ ਦੀਆਂ ਬਹੁਤ ਵੱਡੀਆਂ ਨਾਇਕ ਸਿੰਘਣੀਆਂ ਨੇ। ਸੋ ਅੱਜ ਅਸੀਂ ਜਿੱਥੇ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਵੀ, ਜਿਨ੍ਹਾਂ ਨੇ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਸਾਬਤ ਕੀਤਾ ਕਿ ਕਿਵੇਂ ਸਿੱਖ ਬੀਬੀਆਂ ਵੀ ਸੱਚ, ਹੱਕ, ਇਨਸਾਫ ਦੇ ਰਸਤੇ ਨੂੰ ਅਪਣਾਈਆਂ ਹੋਈਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਗੱਲ ਮੈਂ ਫਰੈਜ਼ਨੋ ਦੇ ਦੀਵਾਨ 'ਚ ਵੀ ਕਹੀ ਕਿ ਸਾਡੇ ਜ਼ਿੰਮੇ ਇਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਕਰਜ਼ ਹੈ। ਔਰ ਜਿਵੇਂ ਸੰਤ ਪਿੰਡਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਕਹਿੰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ। ਔਰ ਇਹ ਜਿਹੜਾ ਸ਼ਹੀਦਾਂ ਦੇ ਖੂਨ ਦਾ ਹੱਕ ਹੈ, ਇਹ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਸੋ ਬੇਸ਼ੱਕ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ, ਪਰ ਸਾਡੀ ਅਰਦਾਸ ਜਾਂ ਦੁਆ ਦਾ ਉਹਨਾਂ ਪ੍ਰਤੀ ਕੋਈ ਬਹੁਤ ਮਤਲਬ ਨਹੀਂ ਰਹਿੰਦਾ। ਉਹ ਤਾਂ ਆਲਰੇਡੀ ਜਿਹਨੇ ਸ਼ਹੀਦੀ ਦਾ ਇਹ ਜਾਮ ਪੀਤਾ, ਉਹਨੂੰ ਤਾਂ ਗੁਰੂ ਦੀ ਗੋਦ ਹੈ। ਦੇਖਣਾ ਅਸੀਂ ਇਹ ਆਪਣੇ ਆਪ ਨੂੰ ਪੁੱਛੀਏ ਕਿ ਕੀ ਅਸੀਂ ਸ਼ਹੀਦਾਂ ਦੀ ਕੌਮ, ਸ਼ਹੀਦਾਂ ਦੇ ਵਿਰਸੇ ਦੇ ਵਾਰਿਸ ਅੱਜ ਕਿਤੇ ਉਹਨਾਂ ਉਸ ਡੁੱਲੇ ਖੂਨ ਦੇ ਨਾਲ ਬੇਵਫਾਈ ਤਾਂ ਨਹੀਂ ਕਰ ਰਹੇ। ਅਸੀਂ ਕਿਤੇ ਆਪਣੇ ਦੁਨਿਆਵੀ ਸੁੱਖਾਂ ਦੀ ਖਾਤਰ ਸ਼ਹੀਦਾਂ ਦੇ ਮਿਸ਼ਨ ਨੂੰ ਭੁੱਲ ਤਾਂ ਨਹੀਂ ਗਏ। ਅੱਜ ਜਦੋਂ ਕਿ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਫਿਰ ਸਾਡੇ ਜ਼ਿੰਮੇ ਇਹ ਫਰਜ਼ ਆਇਤ ਹੁੰਦਾ ਹਰ ਰੋਜ਼, ਹਰ ਚੜ੍ਹਦੇ ਸੂਰਜ ਦੇ ਨਾਲ, ਕਿ ਅਸੀਂ ਖਾਲਿਸਤਾਨ ਦੀ ਕਾਇਮੀ ਦੇ ਲਈ, ਖਾਲਿਸਤਾਨ ਦੀ ਲਿਬਰੇਸ਼ਨ ਦੇ ਲਈ ਕੁਛ ਨਾ ਕੁਛ ਆਪਣਾ ਜਿਹੜਾ ਬਣਦਾ ਹਿੱਸਾ ਹੈ ਉਹ ਵੀ ਪਾਉਣਾ। ਇਹ ਅਦਰਵਾਈਜ਼ ਅਸੀਂ ਉਹ ਤਾਂ ਸੁਰਖਰੂ ਹੋ ਕੇ ਗੁਰੂ ਦੇ ਦਰਬਾਰ 'ਚ, ਰੱਬ ਦੀ ਦਰਗਾਹ 'ਚ ਗਏ ਨੇ, ਅਸੀਂ ਕੀ ਮੂੰਹ ਦਿਖਾਵਾਂਗੇ ਰੱਬ ਨੂੰ ਕਿ ਅਸੀਂ ਵੀ ਉਸੇ ਸਿੱਖ ਕੌਮ ਦਾ ਹਿੱਸਾ ਸੀ, ਸਾਡੇ ਨਾਂ ਨਾਲ ਵੀ ਸਿੰਘ ਤੇ ਕੌਰ ਲੱਗਾ ਹੋਇਆ ਸੀ, ਸਾਡੇ ਦਰਬਾਰ ਸਾਹਿਬ ਦੇ ਉੱਤੇ ਉਹੀ ਜਿੱਥੇ ਅਸੀਂ ਸਜਦਾ ਕਰਦੇ ਹਾਂ ਉਸ ਦੇ ਉੱਤੇ ਜਿਹੜਾ ਉਹ ਖੂਨ ਔਰ ਮਾਸੂਮ ਬੱਚੇ ਔਰ ਕਿੰਨੇ ਜ਼ੁਲਮ ਉਸ ਰਜੀਮ ਨੇ ਕੀਤੇ। ਜੇ ਇਹ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਨਾ ਹੁੰਦੇ ਤੇ ਫਿਰ ਅਸੀਂ ਕਿਹੜਾ ਮੂੰਹ ਇਤਿਹਾਸ 'ਚ ਦਿਖਾਉਂਦੇ ਕਿ ਸਿੱਖ ਬਦਲਾ ਲੈਂਦੇ ਨੇ ਔਰ ਆਪਣੇ ਗੁਰੂ ਦਾ ਅਪਮਾਨ ਨਹੀਂ ਸਹਾਰਦੇ। ਸੋ ਅਸੀਂ ਇਹਨਾਂ ਮਹਾਨ ਯੋਧਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਜੀ ਪ੍ਰਣਾਮ ਹੈ ਸਾਡਾ ਇਹਨਾਂ ਸਾਰੇ ਸ਼ਹੀਦਾਂ। ਡਾਕਟਰ ਸਾਹਿਬ ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।